Kerala man who died in missile attack on Israel border went there just 2 months ago. Or Niben Maxwell's body to be brought back to Kerala in 4 days, and there are some formalities to be completed. ਜਿਹੜਾ ਮਰਿਆ ਉਹਦੇ 4-year-old ਡਾਟਰ ਹੈ ਉਹਦੀ ਤੇ ਵਾਈਫ ਉਹਦੀ ਪ੍ਰੈਗਨੈਂਟ ਹੈ ਔਰ ਪਹਿਲਾਂ ਉਹ ਮਸਕਟ ਔਰ ਦੁਬਈ ਸੀ ਫਿਰ ਉਹਨਾਂ ਨੂੰ ਇਹ ਐਨਕਰੇਜ ਕੀਤਾ ਗਿਆ ਕਿ ਤੁਸੀਂ ਇਜ਼ਰਾਈਲ ਜਾਓ ਕਿਉਂਕਿ ਉੱਥੇ ਤੁਹਾਡੇ ਲਈ ਨੌਕਰੀ ਦੇ ਚਾਂਸ ਨੇ। ਹੁਣ ਇੱਕ ਵੀਡੀਓ ਉੱਥੋਂ ਰਸ਼ੀਆ ਤੋਂ ਜਿਹੜੀ ਹੈ ਉਹਨਾਂ ਨੇ 7 ਨੌਜਵਾਨਾਂ ਨੇ ਜਿਹੜੀ ਹੈ ਉਹ ਭੇਜੀ ਹੈ। ਉਹਨਾਂ ਨੇ ਕਿਹਾ ਜੀ ਸਾਨੂੰ ਮਰਨ ਲਈ ਅੱਗੇ ਤੱਕ ਰਹੇ ਨੇ, ਸਾਨੂੰ ਬਚਾਓ। The 7 Indians have been identified as ਗਗਨਦੀਪ ਸਿੰਘ 24 ਸਾਲਾਂ ਦਾ ਮੁੰਡਾ, ਲਵਪ੍ਰੀਤ ਸਿੰਘ 24 ਸਾਲਾਂ ਦਾ, ਨਰੈਣ ਸਿੰਘ 22 ਸਾਲਾਂ ਦਾ, ਗੁਰਪ੍ਰੀਤ ਸਿੰਘ 21 ਸਾਲਾਂ ਦਾ, ਦੂਸਰਾ ਗੁਰਪ੍ਰੀਤ ਸਿੰਘ ਉਹ 23 ਸਾਲ ਦਾ, ਹਰਸ਼ ਕੁਮਾਰ 20 ਸਾਲ ਦਾ ਤੇ ਅਭਿਸ਼ੇਕ ਕੁਮਾਰ 21 ਸਾਲ ਦਾ। 5 ਜਿਹੜੇ ਨੇ ਪੰਜਾਬ ਤੋਂ ਨੇ, ਦੂਸਰੇ 2 ਹਰਿਆਣੇ ਤੋਂ ਨੇ। ਉਹ ਜ਼ਾਹਰ ਹੈ ਜਾਟਾਂ ਦੇ ਮੁੰਡੇ ਹੋਣਗੇ। ਔਰ ਉਹਨਾਂ ਦੇ ਵਿੱਚ ਵੀਡੀਓ ਦੇ ਵਿੱਚ ਇੱਕ ਬੰਦਾ ਕਹਿ ਰਿਹਾ ਕਿ ਦੇ ਅਰਾਈਵਡ ਇਨ ਰਸ਼ੀਆ ਔਨ ਟੂਰਿਸਟ ਵੀਜ਼ਾਸ। ਉਹਨਾਂ ਨੇ ਕਿਹਾ ਜੀ ਸਾਨੂੰ ਫੋਰਸ ਕੀਤਾ ਗਿਆ ਰਸ਼ੀਅਨ ਆਰਮੀ ਜੁਆਇਨ ਕਰਨ ਲਈ ਔਰ ਉਹਨਾਂ ਨੂੰ ਕਿਹਾ ਗਿਆ ਜੇ ਤੁਸੀਂ ਨਹੀਂ ਜੁਆਇਨ ਕਰਦੇ ਤਾਂ 10 ਸਾਲ ਦੀ ਤੁਹਾਨੂੰ ਕੈਦ ਹੈ, 10 years imprisonment। ਵੀ ਵਰ ਟੋਲਡ ਦੈਟ ਵੀ ਓਨਲੀ ਹੈਵ ਟੂ ਵਰਕ ਐਜ਼ ਹੈਲਪਰਸ। ਸਾਨੂੰ ਕਿਹਾ ਜੀ ਤੁਹਾਨੂੰ ਐਜ਼ ਏ ਹੈਲਪਰ, ਬਟ ਦੇ ਐਨਲਿਸਟਡ ਅਸ ਫॉर ਟ੍ਰੇਨਿੰਗ ਇਨ ਆਰਮਸ ਐਂਡ ਐਮਨੀਸ਼ਨ ਐਂਡ ਆਰ ਪ੍ਰਪੇਅਰਿੰਗ ਟੂ ਸੈਂਡ ਅਸ ਟੂ ਯੂਕਰੇਨ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਉਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਮੋਦੀ ਸਰਕਾਰ ਦੇ ਚਲਦਿਆਂ ਭਾਰਤ ਇਸ ਵੇਲੇ ਬੇਰੁਜ਼ਗਾਰੀ ਜਿਹੜੀ ਹੈ ਉਹਦੇ ਵਿੱਚ ਜਿਹੜੀ ਹੈ ਸਿਖਰਾਂ ਤੇ ਪਹੁੰਚ ਚੁੱਕੀ ਹੈ ਔਰ ਇਉਂ ਲੱਗਦਾ ਹੈ ਕਿ ਬੰਗਲਾ ਜਿਹੜੇ ਬਾਹਰਲੇ ਮੁਲਕਾਂ ਵਿੱਚ ਨੌਕਰੀ ਝਾਂਸਾ ਦੇ ਕੇ ਸਰਕਾਰੀ ਅਤੇ ਨੀਮ ਸਰਕਾਰੀ ਅਦਾਰਿਆਂ ਵੱਲੋਂ ਨੌਜਵਾਨਾਂ ਨੂੰ ਰੂਸ, ਇਜ਼ਰਾਈਲ ਆਦਿ ਵਿੱਚ ਧੱਕਿਆ ਜਾ ਰਿਹਾ। ਰੂਸ ਤੋਂ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਕਿਵੇਂ ਉਹਨਾਂ ਨੌਜਵਾਨਾਂ ਨੂੰ ਯੂਕਰੇਨ ਦੇ ਖਿਲਾਫ ਲੜਨ ਲਈ ਜ਼ਬਰਦਸਤੀ ਜਿਹੜੇ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਛ ਦਿਨ ਪਹਿਲਾਂ ਦਾ ਹਿੰਦੂ ਅਖਬਾਰ ਨੇ ਇੱਕ ਸਟੋਰੀ ਕੀਤੀ ਕਿ ਜੀ 4 ਜਾਂ 5 ਨੌਜਵਾਨ ਇੰਡੀਅਨ ਜਿਹੜੇ ਨੇ ਉਹਨਾਂ ਨੇ ਪਹੁੰਚ ਕੀਤੀ ਹੈ ਕਿ ਭਾਈ ਉਹਨਾਂ ਨੂੰ ਹੈਲਪਰ ਬਣਾ ਕੇ ਰਸ਼ੀਅਨ ਆਰਮੀ ਨੇ ਜਿਹੜਾ ਉਹ ਧੱਕ ਦਿੱਤਾ ਹੈ ਯੂਕਰੇਨ ਦੇ ਵਿੱਚ। ਅਸੀਂ ਤਾਂ ਨੌਕਰੀ ਦੇ ਲਈ ਆਏ ਸੀ, ਸਾਨੂੰ ਭੇਜਿਆ ਗਿਆ ਸੀ, ਪਰ ਅਜੇ ਤਾਂ ਸਾਨੂੰ ਉੱਥੇ ਭੇਜ ਰਹੇ ਨੇ ਮਰਨ ਦੇ ਲਈ। ਔਰ ਉਸ ਦੇ ਉੱਤੇ ਈਵਨ ਮਿਸਟਰ ਓਵੈਸੀ MP ਨੇ ਪਾਰਲੀਮੈਂਟ 'ਚ ਵੀ ਸਵਾਲ ਚੁੱਕਿਆ ਕਿਉਂਕਿ ਉਹਦਾ ਜਿਹੜਾ ਹੈਦਰਾਬਾਦ ਤੋਂ ਵੀ ਕੋਈ 1-2 ਬੰਦੇ ਉਹਨਾਂ 'ਚ ਸੀ, ਕੇਰਲਾ 'ਚੋਂ ਵੀ ਉੱਠਿਆ। ਫਿਰ ਇੰਡੀਅਨ ਗੌਰਮੈਂਟ ਨੇ ਮੰਨਿਆ, ਫਿਰ 100s ਦੀ ਗੱਲ ਆਈ ਕਿ 200 ਜਾਂ 300 ਬੰਦਾ ਹੈ ਜਿਹੜਾ ਉੱਥੇ ਗਿਆ ਔਰ ਉਹਨਾਂ ਨੇ ਚੁੱਕ ਕੇ ਆਰਮੀ 'ਚ। ਫਿਰ ਰਸ਼ੀਅਨ ਐਮਬੈਸੀ ਨੇ ਕਿਹਾ ਜੀ ਨਹੀਂ ਅਸੀਂ ਤਾਂ ਪ੍ਰੋਪਰਲੀ ਉਹਨਾਂ ਦੀ ਕੰਸੈਂਟ ਦੇ ਨਾਲ ਜਿਹੜੇ ਆਏ ਨੇ ਉਹਨਾਂ ਦੀ ਕੰਸੈਂਟ ਨਾਲ ਹੀ ਉਹਨਾਂ ਨੂੰ ਭਰਤੀ ਕੀਤਾ ਔਰ ਉਹਨਾਂ ਨੂੰ ਅਸੀਂ ਆਹ ਪੈਕੇਜ ਦੇ ਰਹੇ ਹਾਂ, ਉਹ ਦੇ ਰਹੇ। ਹੁਣ ਮੈਂ ਅੱਜ ਜਦੋਂ ਇਹ 2-3 ਖਬਰਾਂ ਮੇਰੇ ਸਾਹਮਣੇ ਨੇ ਔਰ ਇਸ ਤੋਂ ਇਲਾਵਾ ਇਹ ਵੀ ਆਇਆ ਵੀ ਕਿਵੇਂ ਜਿਹੜਾ ਨੇਤਨਯਾਹੂ ਔਰ ਮੋਦੀ ਨੇ ਡੀਲ ਕੀਤੀ ਹੈ ਕਿ ਵੀ ਉਹਨਾਂ ਨੇ 1 ਲੱਖ ਇੰਡੀਅਨ ਵਰਕਰ ਜਿਹੜਾ ਉਹ ਇਜ਼ਰਾਈਲ ਨੂੰ ਦੇਣਾ ਹੈ ਕਿਉਂਕਿ ਗਜ਼ਾ 'ਚ ਜੋ ਹਾਲ ਉਹਨਾਂ ਨੇ ਕਰ ਦਿੱਤਾ ਹੈ ਫਲਸਤੀਨੀਆਂ ਨੂੰ, ਉਹ ਕੱਢ ਰਹੇ ਨੇ ਉੱਥੋਂ ਉਹਨਾਂ ਨੂੰ। ਉਹਨਾਂ ਦੀ ਵੀ ਇੰਪਲੋਇਮੈਂਟ ਕਿਉਂਕਿ ਇਜ਼ਰਾਈਲ ਹਾਈਲੀ ਇੰਡਸਟਰੀਲਾਈਜ਼ਡ ਮੁਲਕ ਹੈ ਔਰ ਉੱਥੇ ਕੰਮ ਵੀ ਚਾਹੀਦੇ ਨੇ। ਅੱਗੇ ਤਾਂ ਗਰੀਬ ਉਹ ਹੀ ਫਲਸਤੀਨੀਆਂ ਨੂੰ ਐਕਸਪਲੋਇਟ ਕਰਕੇ ਹੀ ਰੱਖਦੇ ਸੀ ਅਤੇ ਇੰਡੀਅਨਸ ਨੇ ਜਿਹੜਾ ਆਪਣੇ ਭੇਜਣੇ ਸ਼ੁਰੂ ਕਰਤੇ। ਆਲਰੇਡੀ ਹਰਿਆਣਾ ਹੋਏ, ਰਾਜਸਥਾਨ, ਔਰ ਅਨਇੰਪਲੋਇਮੈਂਟ ਇਸ ਲੈਵਲ 'ਤੇ ਭਾਰਤ ਦੇ ਵਿੱਚ ਹੈ। ਸਭ ਤੋਂ ਵੱਡਾ ਮੁੱਦਾ ਹਾਲਾਂਕਿ ਕਿਉਂਕਿ ਧਰਮ ਇੱਕ ਐਸਾ ਨਸ਼ਾ ਹੁੰਦਾ ਵੀ ਉਹਦਾ ਤੁਸੀਂ ਨਾਅਰਾ ਵੇਚੀ ਜਾਓ ਅਤੇ ਲੋਕਾਂ ਨੂੰ। ਹੁਣ ਉੱਥੇ ਯੂਪੀ 'ਚ ਪਤਾ ਨਹੀਂ ਕਿੰਨੇ 70,000 ਪੁਲਿਸ ਦੀਆਂ ਅਸਾਮੀਆਂ ਦੇ ਲਈ ਮੰਗੇ ਗਏ ਅਤੇ ਕਿੰਨੇ ਲੱਖ ਜਿਹੜੇ ਲੋਕ ਨੇ ਉਹਨਾਂ ਨੇ ਫਾਰਮ ਭਰੇ, ਫੀ ਪਤਾ ਨਹੀਂ ਕਿੰਨੇ 100 ਕਰੋੜ ਦੀ ਇਕੱਠੀ ਹੋਈ ਔਰ ਬਾਅਦ 'ਚ ਹਰ ਥਾਂ ਹੁੰਦਾ ਜੀ ਪੇਪਰ ਲੀਕ ਹੋ ਗਿਆ, ਦੂਜਾ ਇੰਨੀ ਅਨਇੰਪਲੋਇਮੈਂਟ। ਹੁਣ ਉਹਨਾਂ ਨੂੰ ਲੱਗਦਾ ਹੈ ਵੀ ਇੱਥੇ ਤਾਂ ਇਹ ਸਾਡੀ ਜਾਨ ਵੀ ਖਾਣਗੇ ਔਰ ਸਾਹਮਣੇ ਨਜ਼ਰ ਵੀ ਆਉਂਦਾ ਵੀ ਕਿਸ ਲੈਵਲ ਦੀ ਅਨਇੰਪਲੋਇਮੈਂਟ ਹੈ, ਇਹਨਾਂ ਨੂੰ ਭੇਜੋ, ਕੱਢੋ ਬਾਹਰ। ਉੱਥੇ ਕੁਛ ਤਾਂ ਸਰਕਾਰੀ ਐਨਕਰੇਜਮੈਂਟ ਹੈ। ਏਜੰਟ ਸਿਲਸਿਲਾ ਵੀ ਹੁਣ ਗੁਜਰਾਤੀ ਏਜੰਟ ਅੱਜ ਕੱਲ੍ਹ ਜ਼ਿਆਦਾ ਐਕਟਿਵ ਨੇ। ਉਹੀ ਜਹਾਜ਼ ਜਿਹੜਾ ਇੱਕ ਫਰਾਂਸ ਨੇ ਰੋਕਿਆ ਸੀ ਜਾਂ ਦੂਜਾ ਉਹ ਗੁਜਰਾਤੀ, ਉਹਦੇ 'ਚ ਜਿਹੜੇ ਨੇ ਉਹ ਸੀ ਮੁਸਾਫਰ ਵੀ ਔਰ ਉਹ ਸਾਰੀ ਕੰਪਨੀ ਔਰ ਏਜੰਟ ਵੀ ਗੁਜਰਾਤੀ ਸੀ। ਫਿਰ ਅਸੀਂ ਦੇਖਦੇ ਹਾਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਹਰਿਆਣਾ ਔਰ ਰਾਜਸਥਾਨ ਔਰ ਦੂਸਰੀ ਜਾਟ ਬੈਲਟ 'ਚੋਂ ਨੌਜਵਾਨਾਂ ਨੂੰ, ਸਿੱਖ ਤਾਂ ਪਹਿਲਾਂ ਹੀ ਨਿਕਲ ਹੀ ਰਹੇ ਨੇ ਇੰਡਾ।
ਹੁਣ ਜਿਹੜੀ ਖਬਰ ਅੱਜ ਜਦੋਂ ਅਸੀਂ ਇਜ਼ਰਾਈਲ ਦੇ ਹਵਾਲੇ ਨਾਲ ਵੀ ਕਿਹਾ ਵੀ ਇਹ ਮਰਨ ਨੂੰ ਭੇਜ ਰਹੇ ਨੇ, ਤੇ ਅਸੀਂ ਦੋ ਖਬਰਾਂ ਇਹ ਆਪਣੇ ਆਪ 'ਚ ਦੱਸਦੀਆਂ ਨੇ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਕਿਵੇਂ ਫੈਕਟ ਬੇਸਡ ਹੈ ਜੀ। Kerala man who died in missile attack on Israel border went there just 2 months ago, or Nibin Maxwell's body to be brought back to Kerala in 4 days, and there are some formalities to be completed. ਹੁਣ ਇਹ ਬੰਦਾ ਜਿਹੜਾ ਕਿ ਕੇਰਲਾ ਨਾਲ ਸੰਬੰਧਿਤ ਹੈ 2 ਮਹੀਨੇ ਪਹਿਲਾਂ ਹੀ ਉਹਨੂੰ ਇਜ਼ਰਾਈਲ ਭੇਜਿਆ ਗਿਆ ਕਿ ਵੀ ਤੂੰ ਕੰਮਕਾਰ ਕਰਨਾ, ਔਰ ਉਹਦਾ ਭਰਾ ਪਹਿਲਾਂ ਹੀ ਉੱਥੇ ਸੀ, ਔਰ ਇਹ ਜਿਹੜਾ ਅਟੈਕ ਮਿਸਾਈਲ ਅਟੈਕ ਆਇਆ ਉਹਨਾਂ ਵੱਲੋਂ ਜਿਹੜੇ ਵੀ ਲੜ ਰਹੇ ਨੇ ਉੱਥੇ ਹਮਾਸ ਵਾਲੇ, ਔਰ ਉਹ ਮਰ ਗਿਆ, ਔਰ 2-3 ਜਿਹੜੇ ਨੇ ਹੋਰ ਜ਼ਖਮੀ ਹੋਏ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਮੇਰੇ ਪੁੱਤਰ ਨੇ ਮੈਨੂੰ ਦੱਸਿਆ, ਉਹਦੇ ਬਾਪ ਨੇ ਕਿਹਾ ਕਿ ਵੀ ਆਹ ਪਾਰਟ ਹੋਇਆ, ਔਰ ਜਿਹੜਾ ਮਰਿਆ ਉਹਦਾ 4 year old ਡਾਟਰ ਹੈ ਉਹਦੀ, ਤੇ ਵਾਈਫ ਉਹਦੀ ਪ੍ਰੈਗਨੈਂਟ ਹੈ। ਔਰ ਪਹਿਲਾਂ ਉਹ ਮਸਕਟ ਔਰ ਦੁਬਈ ਸੀ, ਫਿਰ ਉਹਨਾਂ ਨੂੰ ਇਹ ਐਨਕਰੇਜ ਕੀਤਾ ਗਿਆ ਕਿ ਤੁਸੀਂ ਇਜ਼ਰਾਈਲ ਜਾਓ ਕਿਉਂਕਿ ਉੱਥੇ ਤੁਹਾਡੇ ਲਈ ਨੌਕਰੀ ਦੇ ਚਾਂਸ ਨੇ। ਔਰ ਇਹ ਕਿਵੇਂ ਪਹੁੰਚਿਆ ਇਜ਼ਰਾਈਲ ਜਾਂ ਕੀ ਆ, ਉਹ ਮਰਿਆ ਤੇ 3 ਹੋਰ ਜ਼ਖਮੀ। ਸੋ ਇਹ ਜਿਹੜਾ ਹੁਣ 1 ਲੱਖ ਵਰਕਰ ਇਜ਼ਰਾਈਲ ਭੇਜਣ ਦਾ ਨਾਂ ਹੈ, ਜਿੱਦਣ ਇਹਨਾਂ ਦੇ ਬੋਰੀਆਂ 'ਚ ਬੈਗਾਂ 'ਚ ਭਰ ਕੇ ਆਏ ਇਹਦੀ ਡੈਡ ਬਾਡੀਜ਼, ਉਦੋਂ ਪਤਾ ਲੱਗੇਗਾ। ਪਰ ਜਿਹੜੀ ਮੇਰੇ ਲਈ ਸਿੱਖ ਨੁਕਤਾ ਨਿਗਾਹ ਤੋਂ ਹੋਰ ਵੀ ਫਿਕਰ ਵਾਲੀ ਗੱਲ ਹੋਈ, ਇਹ ਦਾ ਹਿੰਦੂ ਦੀ ਖਬਰ ਹੈ, 7 more Indians forced to fight in Russia seek government help। ਹੁਣ ਇੱਕ ਵੀਡੀਓ ਉੱਥੋਂ ਰਸ਼ੀਆ ਤੋਂ ਜਿਹੜੀ ਹੈ ਉਹਨਾਂ ਨੇ 7 ਨੌਜਵਾਨਾਂ ਨੇ ਜਿਹੜੀ ਆ ਉਹ ਭੇਜੀ ਆ। ਉਹਨਾਂ ਨੇ ਕਿਹਾ ਜੀ ਸਾਨੂੰ ਮਰਨ ਲਈ ਅੱਗੇ ਤੱਕ ਰਹੇ ਨੇ, ਸਾਨੂੰ ਬਚਾਓ। ਹੁਣ ਜਿਹੜੇ 7 ਨੇ ਤੁਸੀਂ ਉਹਨਾਂ ਦੇ ਨਾਂ ਸੁਣੋ, ਫਿਰ ਅੰਦਾਜ਼ਾ ਲਾ ਲਓ ਵੀ ਇਹ ਇਕੱਲੇ ਸਿੱਖਾਂ ਨੂੰ ਪੰਜਾਬ 'ਚ ਨਹੀਂ ਮਾਰਨਾ ਜਾਂ ਮਾਰ ਰਹੇ ਜਾਂ ਮਾਰਨ ਦੀ ਲਾਈਨ ਹੈ। 7 ਚੋਂ ਜਿਹੜੇ ਨੇ 5 ਜਿਹੜੇ ਨੇ ਸਿੱਖਾਂ ਦੇ ਮੁੰਡੇ ਨੇ ਪੰਜਾਬ ਦੇ। ਉਹਨਾਂ ਨੇ ਕਿਹਾ a group of 7 more Indians stuck on Russia-Ukraine border released 2 videos this week seeking the government's help to return to India. The 7 Indians have been identified as Gagandeep Singh, 24 ਸਾਲਾਂ ਦਾ ਮੁੰਡਾ, ਲਵਪ੍ਰੀਤ ਸਿੰਘ 24 ਸਾਲਾਂ ਦਾ, ਨਰੈਣ ਸਿੰਘ 22 ਸਾਲਾਂ ਦਾ, ਗੁਰਪ੍ਰੀਤ ਸਿੰਘ 21 ਸਾਲਾਂ ਦਾ, ਦੂਸਰਾ ਗੁਰਪ੍ਰੀਤ ਸਿੰਘ ਉਹ 23 ਸਾਲ ਦਾ, ਹਰਸ਼ ਕੁਮਾਰ 20 ਸਾਲ ਦਾ ਤੇ ਅਭਿਸ਼ੇਕ ਕੁਮਾਰ 21 ਸਾਲ ਦਾ। 5 ਜਿਹੜੇ ਨੇ ਪੰਜਾਬ ਤੋਂ ਨੇ, ਦੂਸਰੇ 2 ਹਰਿਆਣੇ ਤੋਂ ਨੇ। ਉਹ ਜ਼ਾਹਰ ਹੈ ਜਾਟਾਂ ਦੇ ਮੁੰਡੇ ਹੋਣਗੇ। ਔਰ ਉਹਨਾਂ ਦੇ ਵਿੱਚ ਵੀਡੀਓ ਦੇ ਵਿੱਚ ਇੱਕ ਬੰਦਾ ਕਹਿ ਰਿਹਾ ਕਿ ਦੇ ਅਰਾਈਵਡ ਇਨ ਰਸ਼ੀਆ ਔਨ ਟੂਰਿਸਟ ਵੀਜ਼ਾਸ, ਕਿ ਅਸੀਂ ਤਾਂ ਟੂਰਿਸਟ ਵੀਜ਼ਾ ਤੇ ਆਏ ਹਾਂ, ਐਂਡ ਵਰ ਫੋਰਸਡ ਟੂ ਜੁਆਇਨ ਦਾ ਰਸ਼ੀਅਨ ਆਰਮੀ ਐਜ਼ ਹੈਲਪਰਸ ਆਫਟਰ ਪੁਲਿਸ ਡਿਟੇਨਡ them for not possessing a slip। ਉਹਨਾਂ ਨੂੰ ਬਹਾਨਾ ਲਾਇਆ ਜੀ ਤੁਹਾਡੇ ਕੋਲ ਫਲਾਣੀ ਸਲਿੱਪ ਨੇ, ਉਹਨਾਂ ਨੇ ਕਿਹਾ ਚਲੋ ਤੁਸੀਂ ਕਰੋ। ਔਰ ਉਹਨਾਂ ਨੇ ਕਿਹਾ ਜੀ ਸਾਨੂੰ ਫੋਰਸ ਕੀਤਾ ਗਿਆ ਰਸ਼ੀਅਨ ਆਰਮੀ ਜੁਆਇਨ ਕਰਨ ਲਈ, ਔਰ ਉਹਨਾਂ ਨੂੰ ਕਿਹਾ ਗਿਆ ਜੇ ਤੁਸੀਂ ਨਹੀਂ ਜੁਆਇਨ ਕਰਦੇ ਤਾਂ 10 ਸਾਲ ਦੀ ਤੁਹਾਨੂੰ ਕੈਦ ਹੈ, 10 years imprisonment। we were told that we only have to work as helpers। ਸਾਨੂੰ ਕਿਹਾ ਜੀ ਤੁਹਾਨੂੰ ਐਜ਼ ਏ ਹੈਲਪਰ, ਬਟ they enlisted us for training in arms and ammunition and are preparing to send us to Ukraine। ਉਹ ਚੀਕਾ ਮਾਰ ਰਹੇ ਨੇ ਤੇ ਸਾਨੂੰ ਤਾਂ ਲੱਗੇ ਨੇ ਮਰਨ ਲਈ ਭੇਜਣ ਯੂਕਰੇਨ। they kept us hungry and snatched our phone। ਸਾਡੇ ਫੋਨ ਖੋਹ ਰਹੇ ਨੇ, ਸਾਨੂੰ ਭੁੱਖੇ ਰੱਖਿਆ ਹੋਇਆ। one of men who is speaking Punjabi said in a video on March 3rd, ਇਹ 3 ਮਾਰਚ ਦੀ ਵੀਡੀਓ ਹੈ, ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਸੀਂ ਤਰਲੇ ਕਰ ਰਹੇ ਹਾਂ ਸਾਡੀ ਕੋਈ ਨਹੀਂ ਸੁਣ ਰਹੇ ਵੀ ਉਹਨਾਂ ਨੇ ਰਸ਼ੀਅਨ ਆਰਮੀ ਨੇ ਸਾਨੂੰ ਕਿਹਾ ਵੀ ਤੁਹਾਨੂੰ 1 ਸਾਲ ਉੱਥੇ ਲੜਨਾ ਪਏਗਾ, ਜੇ ਜਿਉਂਦੇ ਰਹੇ ਤਾਂ ਵਾਪਸ ਭੇਜ ਦੇਵਾਂਗੇ। ਔਰ they are asking us to help them win the war। we don't know how to help them if we don't we may not survive। ਕਿ ਬਈ ਅਸੀਂ ਜਿਹੜਾ ਮਾਰੇ ਜਾਵਾਂਗੇ ਕੀ। ਹੁਣ ਇਹ ਐਵੇਂ ਨਹੀਂ ਹੋ ਰਿਹਾ ਵੀ ਕੌਣ ਉਹਨਾਂ ਨੂੰ, ਜੇ 7 ਚੋਂ 5 ਸਿੱਖ ਮੁੰਡੇ ਨੇ ਪੰਜਾਬ ਦੇ, ਉੱਥੇ ਇਹਨਾਂ ਹਾਲਾਤਾਂ 'ਚ ਧੱਕੇ ਜਾ ਰਹੇ ਨੇ। ਔਰ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਅਸੀਂ ਪਹਿਲਾਂ ਵੀ ਜਿਹੜਾ ਉਹ ਕਰ ਰਹੇ ਸਾਨੂੰ ਮਾਰ ਦੇਣਾ ਇਹਨਾਂ ਨੇ, ਔਰ ਸਾਡਾ ਕੁਛ ਕਰੋ। ਸੋ ਇਹ ਹੁਣ ਬਹੁਤਿਆਂ ਦਾ ਹਾਲ ਤਾਂ ਪੰਜਾਬ ਅਸੈਂਬਲੀ ਦੀ ਕਾਰਵਾਈ ਚੱਲਦੀ ਹੈ, ਜਿਵੇਂ ਉੱਥੇ ਇੱਕ ਦੂਜੇ ਦੇ ਉੱਤੇ ਜੋ ਉਹਨਾਂ ਨੇ ਜਿਸ ਕਿਸਮ ਦੀ ਘਟੀਆ ਲੈਵਲ ਤੇ ਜਾ ਕੇ ਕੀਤਾ, ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਇੱਕ ਪਾਸੇ ਕਿਸਾਨ ਸ਼ੰਭੂ ਹੋਏ ਜਾਂ ਖਨੌਰੀ ਹੋਏ, ਉਹਦੇ 'ਚ ਕਿਸ ਹਾਲਤ 300-400 ਪੈਲਟ ਗਨਸ ਦਾ ਸ਼ਿਕਾਰ ਹੋ ਕੇ ਡੈਥਸ ਵੀ ਹੋਈਆਂ ਨੇ। ਇੱਧਰ ਹਾਲ ਇਹ ਹੈ ਵੀ ਪੰਜਾਬ ਦੇ ਨੌਜਵਾਨ ਉਹ ਕਿਵੇਂ, ਇਹ ਅਸੀਂ ਸੋਚ ਵੀ ਨਹੀਂ ਸੀ ਸਕਦੇ ਕਿ ਭਾਈ ਉਹਨਾਂ ਨੂੰ ਜਿਹੜਾ ਉਹ ਰਸ਼ੀਅਨ ਜਿਹੜੇ ਨੇ ਉਹ ਕਾਬੂ ਕਰਕੇ ਯੂਕਰੇਨ ਦੇ ਖਿਲਾਫ ਉੱਥੇ ਉਹ ਰਾ ਮਟੀਰੀਅਲ ਬਣਾਉਣਗੇ, ਔਰ ਬਾਕੀ ਜਿਹੜੇ ਨੇ ਹੁਣੇ ਇਜ਼ਰਾਈਲ 'ਚ ਭਰਤੀ ਹੋਣ ਲਈ ਕਹਿਣਾ ਉਹਨਾਂ 'ਚ ਵੀ ਨਿਕਲ ਆਉਣਗੇ ਪੰਜਾਬ ਹਰਿਆਣੇ ਦੇ ਮੁੰਡੇ ਕਿ ਜੀ ਇੱਥੇ ਭੁੱਖੇ ਮਰਨ ਨਾਲੋਂ ਉੱਥੇ ਗੋਲੀਆਂ ਨਾਲ ਮਾਰ ਜਾਣਗੇ। ਸੋ ਇਸ ਸਾਰੇ ਦੇ ਚੱਲਦੇ ਆ ਕੋਈ ਇਸ ਵੇਲੇ ਵਾਲੀ ਵਾਰਸ ਨਹੀਂ ਹੈ
ਜਿਹੜਾ ਇਸ ਪਾਰਟ ਨੂੰ ਚੈਲੰਜ ਕਰੇ ਕਿ ਭਾਈ ਹੋ ਕੀ ਰਿਹਾ ਉੱਥੇ। ਔਰ ਇਹ ਕਿ ਇਹਨਾਂ ਗੁਜਰਾਤੀ ਬਾਣੀਆਂ ਦਾ, ਇਹਨਾਂ ਦਾ ਤਾਂ ਕੋਈ ਗੁਜਰਾਤ ਰੈਜੀਮੈਂਟ ਹੀ ਨਹੀਂ ਹੈ ਫੌਜ 'ਚ। ਇਹਨਾਂ ਗੁਜਰਾਤੀਆਂ, ਸਿੰਧੀਆਂ, ਮਾਰਵਾੜੀਆਂ ਦਾ ਨੇ ਤਾਂ ਨਹੀਂ ਆਪਣਾ ਮਰਵਾਣਾ ਕੋਈ ਵੀ। ਇਹ ਗਰੀਬ ਜਿਹੜੇ ਨੇ ਔਰ ਵਿਚਾਰੇ ਜਿਹੜੇ ਅਨਇੰਪਲੋਇਡ ਨੇ, ਉਹਨਾਂ ਨੂੰ ਇਹ ਧੱਕਿਆ ਜਾ ਰਿਹਾ, ਉਹ ਇਜ਼ਰਾਈਲ 'ਚ ਹੋਏ ਜਾਂ ਰਸ਼ੀਆ 'ਚ ਮਰਨ ਦੇ ਲਈ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।